ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, roku TV, ਸ਼ਾਵਾ, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਜੋ ਭਾਸ਼ਾ ਨੂੰ ਲੈ ਕੇ, ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬੀਆਂ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਸੀ। ਕੇਂਦਰ ਸਰਕਾਰ ਵੱਲੋਂ ਪੰਜਾਬੀ ਨੂੰ ਦਰਕਿਨਾਰ ਕਰਦਿਆਂ ਹਿੰਦੀ ਅਤੇ ਅੰਗਰੇਜ਼ੀ ਨੂੰ ਪੰਜਾਬ ਦੇ ਵਿੱਚ ਥੋਪਿਆ ਜਾ ਰਿਹਾ ਸੀ। ਪੰਜਾਬ ਦੇ ਵਿੱਚ ਜਿੰਨੀਆਂ ਵੀ ਸੜਕਾਂ ਨੇ ਉਹਨਾਂ ਦੇ ਉੱਪਰ ਸਾਈਨ ਬੋਰਡਸ ਤੋਂ ਲੈ ਕੇ ਜਿੰਨੇ ਗਵਰਨਮੈਂਟ ਅਦਾਰੇ ਹੈਗੇ ਆ, ਸਰਕਾਰੀ ਅਦਾਰੇ ਨੇ, ਉਹਨਾਂ ਤੇ ਹਿੰਦੀ ਨੂੰ ਤੇ ਫਿਰ ਅੰਗਰੇਜ਼ੀ ਨੂੰ ਪਹਿਲ ਦਿੱਤੀ ਗਈ ਸੀ। ਪੰਜਾਬੀ ਨੂੰ ਤੀਜੇ ਨੰਬਰ ਤੇ ਲਿਜਾਇਆ ਗਿਆ ਸੀ। ਇਹਦੇ ਵਿਰੋਧ ਦੇ ਵਿੱਚ ਪੰਜਾਬ ਦੇ ਵਿੱਚ ਪਾਰਟੀ ਲਾਈਨਸ ਤੋਂ, ਜਥੇਬੰਦਕ ਲਾਈਨਸ ਤੋਂ ਉੱਪਰ ਉੱਠ ਕੇ ਪੰਜਾਬੀਆਂ ਵੱਲੋਂ ਇੱਕ ਮੁਹਿੰਮ ਚਲਾਈ ਗਈ ਸੀ, ਜਿਹਦੇ ਤਹਿਤ ਹਿੰਦੀ ਤੇ ਅੰਗਰੇਜ਼ੀ ਉੱਪਰ ਕਾਲਾ ਰੰਗ ਫੇਰਿਆ ਜਾ ਰਿਹਾ ਸੀ। ਇਸੇ ਮੁਹਿੰਮ ਦਾ ਨਤੀਜਾ ਹੈ ਕਿ ਇੱਕ ਨਵੀਂ ਡਿਵੈਲਪਮੈਂਟ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਹੈਗੀ ਹੈ, ਉਹਨੂੰ ਹਦਾਇਤਾਂ ਜਾਰੀ ਕੀਤੀ ਗਈਆਂ ਨੇ। ਉਹਨਾਂ ਨੂੰ ਹੁਕਮ ਕੀਤਾ ਗਿਆ ਕਿ ਇੱਕ ਹਫ਼ਤੇ ਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਹੈਗੀ ਹੈ ਉਹਨੂੰ ਸਾਰਿਆਂ ਤੋਂ ਉੱਪਰ ਲਿਆਂਦਾ ਜਾਵੇ। ਜਿਹੜੇ ਸਾਈਨ ਬੋਰਡਸ ਨੇ ਉਹਨਾਂ ਦੇ ਵਿੱਚ ਸੋਧ ਕੀਤੀ ਜਾਵੇ। ਸੋ ਇਹਨੂੰ ਇੱਕ ਜੋ ਇਹ ਮੁਹਿੰਮ ਸੀ ਉਹਨੂੰ ਬੂਰ ਪਿਆ ਦਿਸਿਆ। ਅੱਜ ਦੀ ਜਿਹੜੀ ਸਾਡੀ ਗੱਲਬਾਤ ਹੈ ਉਹ ਇਸੇ ਆਧਾਰ ਦੇ ਉੱਪਰ ਅਸੀਂ ਸ਼ੁਰੂਆਤ ਕਰਾਂਗੇ ਕਿ ਇਹਦੇ ਕਾਰਨ ਕੀ ਨੇ, ਕਿਵੇਂ ਪੰਜਾਬੀਆਂ ਨੇ ਸਟੈਂਡ ਲਿਆ, ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਜਥੇਬੰਦਕ ਹੋ ਕੇ ਇੱਕ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਹੈ ਉਹਨਾਂ ਦੀ ਜੋ ਇਹ ਸਫਲਤਾ ਹੈ। ਤੇ ਖਾਸ ਤੌਰ ਤੇ ਜਦੋਂ ਅਸੀਂ ਸਿਆਸੀ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਇਹਦਾ ਪਿਛੋਕੜ ਕੀ ਹੈ, ਕੀ ਕਾਰਨ ਹੈ ਕਿ ਕੇਂਦਰ ਸਰਕਾਰ ਵੱਲੋਂ ਹਿੰਦੀ ਪੰਜਾਬ ਦੇ ਵਿੱਚ ਲਾਗੂ ਕੀਤੀ ਜਾ ਰਹੀ ਹੈ ਤੇ ਜਿਹੜੀਆਂ ਪੰਜਾਬ ਦੀਆਂ ਸਿਆਸੀ ਜਮਾਤਾਂ ਨੇ, ਖਾਸ ਤੌਰ ਤੇ ਜੇ ਅਸੀਂ ਸੱਤਾਧਾਰੀ ਧਿਰ ਕਾਂਗਰਸ ਦੀ ਗੱਲ ਕਰਨੀ ਹੋਵੇ, ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਗੱਲ ਕਰਨੀ ਹੋਵੇ, ਉਹ ਕਿਉਂ ਉਹਨਾਂ ਨੇ ਇਸ ਸਾਰੇ ਇਸ਼ੂ ਦੇ ਉੱਪਰ ਚੁੱਪ ਵੱਟੀ ਰੱਖੀ ਹੈ। ਇਸ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਤੇ ਕੁਝ ਹੋਰ ਇਸ਼ੂਜ਼ ਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਪਟਿਆਲਾ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮੋਹਿੰਦਰਪਾਲ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਜੀਤ ਸਿੰਘ ਜੀ। ਪ੍ਰੋਫੈਸਰ ਸਾਹਿਬ, ਜਿਹੜੀ ਇਹ ਡਿਵੈਲਪਮੈਂਟ ਸਾਹਮਣੇ ਆਈ ਹੈ, ਖਾਸ ਤੌਰ ਤੇ ਨੌਜਵਾਨਾਂ ਦੇ, ਸਿੱਖਾਂ ਦੇ ਤੇ ਖਾਸ ਤੌਰ ਤੇ ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਪੰਜਾਬ ਸਰਕਾਰ ਦਾ ਇਹ ਹੁਕਮ ਦੇਣਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ, ਇਹ ਕੀ ਮਾਇਨੇ ਰੱਖਦਾ ਹੈ? ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਇਸ ਬਾਰੇ ਕੀ ਕਹਿਣਾ ਚਾਹੋਗੇ? ਆਪਣੀ ਪਾਰਟੀ ਦੁਆਰਾ ਕੌਮ ਨੂੰ, ਪੰਜਾਬੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਹਾਂਜੀ, ਜਿਹੜਾ ਤੁਸੀਂ ਜ਼ਿਕਰ ਕੀਤਾ ਇੰਟਰੋਡਕਸ਼ਨ ਦੇ ਵਿੱਚ ਅੱਜ ਦੇ ਵਿਸ਼ੇ ਬਾਰੇ, ਉਹਦੇ ਬਾਰੇ ਜੇ ਗੱਲ ਕਰੀਏ ਤਾਂ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਜਿਹੜਾ ਹੈ ਉਹ ਸੋਸ਼ਲ ਮੀਡੀਆ ਦਾ ਕਰਦਾ ਹਾਂ। ਇਸ ਸਾਰੀ ਮੂਵਮੈਂਟ ਜਿਹੜੀ ਕਿ ਚਾਹੇ ਸਮੇਂ ਮੁਤਾਬਕ ਬਹੁਤ ਥੋੜੇ ਦਿਨਾਂ ਦੀ ਦਿਸਦੀ ਹੈ, ਪਰ ਅਸਲ ਵਿੱਚ ਇਹ ਇੱਕ ਗੁਬਾਰ ਸੀ ਮਨਾਂ ਦੇ ਵਿੱਚ ਪੰਜਾਬੀਆਂ ਦੇ, ਜਿਹੜਾ ਇੱਕਦਮ ਫੁੱਟ ਕੇ ਬਾਹਰ ਆਇਆ ਤੇ ਉਹਦਾ ਰੂਪ ਜਿਹੜਾ ਹੈ ਅਸੀਂ ਨੌਜਵਾਨਾਂ ਰਾਹੀਂ ਦੇਖਿਆ ਹੈ ਕਿ ਉਹਨਾਂ ਨੇ ਸਾਈਨ ਬੋਰਡਾਂ ਦੇ ਉੱਤੇ ਹਿੰਦੀ ਤੇ ਅੰਗਰੇਜ਼ੀ ਦੇ ਉੱਪਰ ਕਾਲ ਖੰਭਲੀ ਹੈ। ਭਾਵ ਕਹਿਣ ਤੋਂ ਇਹ ਹੈ ਕਿ ਜਦੋਂ ਤੁਸੀਂ ਕਿਸੇ ਦੇ ਅਧਿਕਾਰ ਤੋਂ ਜਾਣ ਬੁੱਝ ਕੇ ਯੋਜਨਾਬੱਧ ਤਰੀਕੇ ਨਾਲ ਕਿਸੇ ਨੂੰ ਵਾਂਝਾ ਰੱਖੋਗੇ ਤਾਂ ਅੱਜ ਦੀ ਜਿਹੜੀ ਇਹ ਮੂਵਮੈਂਟ ਦਿਸਦੀ ਹੈ ਕਿ ਪੰਜਾਬ ਸਰਕਾਰ ਨੂੰ ਮਜਬੂਰ ਹੋ ਕੇ ਜਿਹੜਾ ਹੁਕਮ ਜਾਰੀ ਕਰਨਾ ਪਿਆ ਹੈ, ਫੈਸਲਾ ਲੈਣਾ ਪਿਆ ਹੈ, ਉਹ ਇਹ ਗੱਲ ਪ੍ਰਤੀਕ ਹੈ ਇਸ ਗੱਲ ਦਾ ਕਿ ਜਦੋਂ ਤੱਕ ਮਤਲਬ ਕਿ ਤੁਸੀਂ ਕੋਈ ਐਕਸ਼ਨ ਨਹੀਂ ਲੈਂਦੇ, ਇਹ ਸਰਕਾਰਾਂ ਜਿਹੜੀਆਂ ਨੇ ਇਹ ਸੁੱਤੀਆਂ ਰਹਿੰਦੀਆਂ ਨੇ। ਜੇ ਅਸੀਂ ਇਹ ਸੋਚੀਏ ਕਿ ਇਹ ਗੱਲ ਅਚਾਨਕ ਹੋ ਗਈ ਜਾਂ ਇਹਨੂੰ ਚੇਤੇ ਨਹੀਂ ਰਿਹਾ ਜਾਂ ਇਹਨਾਂ ਦੇ ਧਿਆਨ 'ਚ ਨਹੀਂ ਆਇਆ, ਇਹ ਗੱਲ ਬਿਲਕੁਲ ਨਹੀਂ ਹੈ। ਜਿਹੜੀ ਨੈਸ਼ਨਲ ਅਥਾਰਟੀ ਆਫ ਰੋਡਸ ਦੀ ਹੈਗੀ ਹੈ, ਇਹ ਜਿਹੜੀ ਹੈ ਕਿ ਸਾਰੀਆਂ ਹੀ ਸਟੇਟਾਂ ਦੇ ਵਿੱਚ ਹਿੰਦੁਸਤਾਨ ਦੀਆਂ ਸੜਕਾਂ ਬਣਾਉਂਦੀ ਹੈ, ਸਾਰੇ ਸਾਈਨ ਬੋਰਡ ਇਹੀ ਲਗਾਉਂਦੀ ਹੈ। ਪਰ ਜਦੋਂ ਤੁਸੀਂ ਗੁਜਰਾਤ ਜਾਂਦੇ ਹੋ, ਜਦੋਂ ਤੁਸੀਂ ਰਾਜਸਥਾਨ ਜਾਂਦੇ ਹੋ, ਮਹਾਰਾਸ਼ਟਰ ਜਾਂਦੇ ਹੋ, ਕਰਨਾਟਕਾ ਜਾਂਦੇ ਹੋ, ਉਹ ਵੀ ਸੂਬੇ ਨੇ ਇਸ ਦੇਸ਼ ਦੇ, ਜਿਵੇਂ ਕਿ ਪੰਜਾਬ ਇੱਕ ਸੂਬਾ ਹੈ, ਉੱਥੋਂ ਦੀ ਜਿਹੜੀ ਲੋਕਲ ਭਾਸ਼ਾ ਹੈ ਉਹ ਸਭ ਤੋਂ ਉੱਪਰ ਲਿਖੀ ਜਾਂਦੀ ਹੈ। ਗੁਜਰਾਤ ਵਿੱਚ ਮੈਂ 15 ਦਿਨ ਰਿਹਾ ਪਾਰਟੀ ਦੇ, ਜਿਹੜਾ ਕਿਸਾਨਾਂ ਦੇ ਬਾਰੇ ਅਸੀਂ ਗਏ ਸੀ 3 ਸਾਲ ਪਹਿਲਾਂ, ਮੈਂ ਤੇ ਸਰਦਾਰ ਜਸਕਰਨ ਸਿੰਘ,
ਅਸੀਂ ਇੱਕ ਵੀ ਬੋਰਡ ਜਿਹੜਾ ਹੈ ਉਹ ਹਿੰਦੀ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਨਹੀਂ ਦੇਖਿਆ, ਸਿਰਫ ਗੁਜਰਾਤੀ ਦੇ ਵਿੱਚ ਸੀ। ਤੇ ਪਰ ਇਹ ਜਿਹੜਾ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਸੀ, ਇਹਦਾ ਨੌਜਵਾਨਾਂ ਨੂੰ, ਖਾਸ ਕਰ ਪੰਜਾਬੀ ਨੌਜਵਾਨਾਂ ਨੂੰ, ਕਿਸੇ ਵੀ ਪਾਰਟੀ ਦੇ ਹੋਣ, ਕਿਸੇ ਵੀ ਫਿਰਕੇ ਦੇ ਹੋਣ, ਸਾਰਿਆਂ ਦੇ ਸਮਰਥਨ ਦਾ ਮੈਂ ਧੰਨਵਾਦ ਵੀ ਕਰਦਾ। ਤੇ ਇਹ ਗੱਲ ਮਤਲਬ ਕਿ ਸੋਸ਼ਲ ਮੀਡੀਆ ਨੂੰ ਫਿਰ ਦੁਬਾਰਾ ਮੈਂ ਧੰਨਵਾਦ ਕਰਦਾ ਕਿ ਉਹਦੇ ਰਾਹੀਂ ਜਿਹੜੀ ਇਹ ਅਵੇਅਰਨੈਸ ਆਈ ਹੈ। ਸਰਕਾਰ ਨੇ ਪਹਿਲਾਂ ਇਸ਼ਾਰੇ ਮਾਤਰ ਸਖਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਪਰ ਉਹ ਜਿਹੜਾ ਹੈ ਤਾਂ ਇਹਦੇ ਵਿੱਚ ਚਾਲ ਹੈ। ਅਗਲੇ ਸੈਗਮੈਂਟ ਦੇ ਵਿੱਚ ਮੈਂ ਦੱਸੂਗਾ ਕਿ ਚਾਲ ਕੀ ਹੈ, ਪੰਜਾਬੀ ਨਾਲ ਕਿਉਂ ਧੱਕਾ ਹੁੰਦਾ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਉਹਦਾ ਹਿੱਸਾ ਸੀ। ਪਰ ਅੱਜ ਮੈਂ ਜ਼ਰੂਰ ਇਹੀ ਕਹਾਂਗਾ ਕਿ ਇਹਨੂੰ ਮੁਬਾਰਕਬਾਦ ਦੇਣੀ ਚਾਹੀਦੀ ਹੈ, ਪਰ ਪੰਜਾਬੀਆਂ ਨੂੰ ਲਗਾਤਾਰ ਅਵੇਅਰ ਰਹਿਣਾ ਪਏਗਾ, ਨਹੀਂ ਤਾਂ ਫਿਰ ਉਹਨਾਂ ਦੇ ਸੁੱਤਿਆਂ ਦੇ ਉੱਤੇ ਫਿਰ ਇਹ ਸਰਕਾਰਾਂ ਜਿਹੜੀਆਂ ਨੇ ਉਹ ਉਹਨਾਂ ਦੇ ਹੱਕ ਜਿਹੜੇ ਨੇ ਉਹ ਮਤਲਬ ਕਿ ਖੋਹਦੀਆਂ ਰਹਿਣਗੀਆਂ। ਜੀ ਪ੍ਰੋਫੈਸਰ ਸਾਹਿਬ, ਬਿਲਕੁਲ। ਪਰ ਮੈਂ ਥੋੜਾ ਜਿਹਾ ਪਿਛੋਕੜ ਦੇ ਵਿੱਚ ਵੀ ਤੁਹਾਡੇ ਕੋਲੋਂ ਇਸ ਸਾਰੇ ਇਸ਼ੂ ਦੇ ਬਾਰੇ ਜਾਣਨਾ ਚਾਹੂੰਗਾ ਕਿ ਜਦੋਂ ਅਸੀਂ ਪੰਜਾਬੀ ਦੇ ਨਾਲ ਧੱਕੇ ਦੀ ਗੱਲ ਕਰਦੇ ਹਾਂ ਜਾਂ ਇੱਕ ਲੈਂਗੁਏਜ ਦੇ ਭਾਸ਼ਾ ਦੇ ਆਧਾਰ ਤੇ ਦੇਖਦੇ ਹਾਂ, ਤਾਂ ਇਹ ਗੱਲ 1950 60 'ਚ ਜਾ ਕੇ ਜੁੜਦੀ ਹੈ, ਜਦੋਂ ਪੰਜਾਬੀ ਸੂਬਾ ਮੋਰਚਾ ਦੀ ਲਾਈਨ ਜਿਹੜੀ ਹੈ ਉਹ ਲਈ ਗਈ ਸੀ ਅਕਾਲੀ ਦਲ ਵੱਲੋਂ। ਤੇ ਖਾਸ ਤੌਰ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਜਿਹੜਾ ਵਰਤਾਰਾ ਹੈਗਾ ਇਹ ਜਿਉਂਦਾ ਤਿਉਂ ਚੱਲਿਆ ਆਉਂਦਾ। ਸੋ ਇਹ ਸਾਰੇ ਪਾਰਟ ਨੂੰ ਜਦੋਂ ਇੱਕ ਪਿਛੋਕੜ ਨੂੰ ਤੁਸੀਂ ਦੇਖਦੇ ਹੋ ਤਾਂ ਕੀ ਸਮਝਦੇ ਹੋ ਵੀ ਇਹਦੇ ਪਿੱਛੇ ਕੇਂਦਰ ਸਰਕਾਰ ਦਾ ਕੀ ਕਾਰਨ ਹੈ, ਕੀ ਮਨਸ਼ਾ ਹੈਗੀ ਹੈ, ਕੀ ਮਕਸਦ ਹੈ ਕਿ ਉਹ ਪੰਜਾਬੀ ਨੂੰ ਦਰਕਿਨਾਰ ਕਰਨ ਦੀ ਲਾਈਨ ਹੈ ਤੇ ਹਿੰਦੀ ਨੂੰ ਜਿਹੜੀ ਥੋਪਣ ਦੀ ਲਾਈਨ ਹੈਗੀ ਹੈ ਉਹ ਸਾਨੂੰ ਦੇਖਣ ਨੂੰ ਮਿਲਦੀ ਹੈ। ਉਹਦਾ ਨਤੀਜਾ ਇਹ ਵੀ ਹੁੰਦਾ ਕਿ ਈਵਨ ਜਿਹੜੀਆਂ ਸਿੱਖ ਇੰਸਟੀਟਿਊਸ਼ਨਸ ਹੈਗੀਆਂ ਨੇ, ਅਕਾਲ ਅਕੈਡਮੀ ਤੋਂ ਲੈ ਕੇ ਉਹਨਾਂ ਦੇ ਵਿੱਚ ਵੀ ਤੇ ਪਬਲਿਕ ਸਕੂਲਾਂ ਦੇ ਵਿੱਚ ਵੀ ਪੰਜਾਬੀ ਬੋਲਣ ਤੱਕ ਤੇ ਬੱਚਿਆਂ ਨੂੰ ਫਾਈਨ ਤੱਕ ਦੀ ਜਿਹੜੀ ਘਟਨਾਵਾਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ। ਤੇ ਇਹ ਸਾਰੇ ਵਰਤਾਰੇ ਤੇ ਪੰਜਾਬ ਸਰਕਾਰ ਹੈਗੀ ਹੈ, ਸਿਆਸੀ ਜਮਾਤਾਂ ਨੇ ਇਹ ਚੁੱਪ ਨੇ, ਇਹਦਾ ਕੀ ਕਾਰਨ ਸਮਝਦੇ ਹੋ ਇਹ ਸਾਰੇ ਬੈਕਗਰਾਊਂਡ ਦੇ ਵਿੱਚ? ਹਾਂਜੀ ਹਾਂ ਅਮਰਵੀਰ ਜੀ, ਗੱਲ ਤਾਂ ਚੱਲੀ ਹੈ ਸਾਈਨ ਬੋਰਡਾਂ ਦੀ, ਪਰ ਇਹ ਗੱਲ ਕੇਵਲ ਸਾਈਨ ਬੋਰਡਾਂ ਦੀ ਨਹੀਂ ਹੈ। ਸਾਈਨ ਬੋਰਡ ਦਾ ਜਿਹੜਾ ਸਾਹਮਣੇ ਪ੍ਰਤੱਖ ਆ ਗਏ ਤਾਂ ਆਪਾਂ ਉਹਦੀ ਗੱਲ ਕਰ ਰਹੇ ਹਾਂ। ਦਰਅਸਲ ਜਦੋਂ ਇਹ ਰਾਸ਼ਟਰ ਜਿਹੜਾ ਹੈ, ਜਿਹਨੂੰ ਅੱਜ ਹਿੰਦੂ ਰਾਸ਼ਟਰ ਦੇ ਤੌਰ ਤੇ ਇਹਨਾਂ ਦੇ ਲੀਡਰ ਕਹਿ ਰਹੇ ਨੇ ਕਿ ਅਸੀਂ ਸਥਾਪਿਤ ਕਰਨਾ ਹੈ, ਇਹਦੀ ਇੱਕ ਬਹੁਤ ਡੂੰਘੀ ਸਾਜ਼ਿਸ਼ ਹੈ ਕਿ ਜਿਹੜਾ ਸਿੱਖ ਕੌਮ ਹੈ ਇਹਨੂੰ ਉਹਦਾ ਪਿਛੋਕੜ ਹੈ, ਉਹਦਾ ਹੈਰੀਟੇਜ ਹੈ, ਉਹਦੀ ਵਿਰਾਸਤ ਹੈ, ਉਹਦੇ ਨਾਲੋਂ ਨਖੇੜ ਦੇਣਾ ਹੈ। ਉਹ ਨਖੇੜਨ ਦੇ ਵਿੱਚ ਜਦੋਂ ਇਹ ਫੈਸਲਾ ਹੀ ਕਰ ਲਿਆ ਸੰਵਿਧਾਨਕ ਤੌਰ ਤੇ ਕਿ ਸਿੱਖ ਕੋਈ ਕੌਮ ਹੈ ਹੀ ਨਹੀਂ, ਤੇ ਦੂਜੇ ਪਾਸੇ ਕਹਿ ਦਿੱਤਾ ਕਿ ਇਹ ਇੱਕ ਜਰਾਇਮ ਪੇਸ਼ਾ ਲੋਕ ਨੇ, ਸੋ ਉੱਥੋਂ ਸਾਡੀ ਜਿਹੜੀ ਮਾਨਸਿਕ ਨਸਲਕੁਸ਼ੀ ਹੈ ਉਹ ਸ਼ੁਰੂ ਕਰ ਦਿੱਤੀ ਸੀ। ਜਦੋਂ ਸਾਰੇ ਹਿੰਦੁਸਤਾਨ ਦੇ ਵਿੱਚ ਸੂਬੇ ਭਾਸ਼ਾ ਦੇ ਆਧਾਰ ਤੇ ਆਪਣੇ ਆਪ ਹੀ ਬਣ ਦਿੱਤੇ ਤਾਂ ਪੰਜਾਬ ਨੂੰ 15 ਸਾਲ ਸੰਘਰਸ਼ ਕਰਨਾ ਪਿਆ, ਪੰਜਾਬੀਆਂ ਨੂੰ, ਸਿੱਖਾਂ ਨੂੰ ਖਾਸ ਕਰਕੇ, ਤੇ ਇਹ ਆਪਣਾ ਜਿਹੜਾ ਸੂਬਾ ਹੈ ਉਹ ਪੰਜਾਬੀ ਦੇ ਆਧਾਰ ਤੇ ਬਣਾਉਣ। ਪਰ ਜਦੋਂ ਉਹਦਾ ਫੈਸਲਾ ਹੋਇਆ, ਉਸ ਤੋਂ ਪਹਿਲਾਂ ਉਸ ਵਕਤ ਦੀ RSS ਦੀ ਸ਼ਾਖਾ ਜਨ ਸੰਘ ਨੇ ਸਾਰੇ ਹੀ ਪੰਜਾਬ ਦੇ ਵਿੱਚ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਹਿੰਦੂ ਭਾਈਚਾਰੇ ਨੂੰ ਇਹ ਡਾਇਰੈਕਸ਼ਨਾਂ ਦਿੱਤੀਆਂ ਅੰਦਰੂਨੀ ਤੌਰ ਤੇ ਕਿ ਤੁਸੀਂ ਆਪਣੀ ਮਾਂ ਨੂੰ ਮਾਂ ਨਾ ਕਹੋ, ਤੁਸੀਂ ਪਰਾਈ ਮਾਂ ਨੂੰ ਮਾਂ ਕਹੋ, ਭਾਵ ਪੰਜਾਬੀ ਮਾਂ ਬੋਲੀ ਨੂੰ ਆਪਣੀ ਭਾਸ਼ਾ ਨਾ ਲਿਖਿਓ, ਹਿੰਦੀ ਨੂੰ ਆਪਣੀ ਭਾਸ਼ਾ ਲਿਖਿਓ, ਤਾਂ ਜੋ ਪੰਜਾਬ ਨੂੰ ਜਿੰਨਾ ਘੱਟ ਹੋ ਸਕੇ ਓਨਾ बढ़ाया ਜਾਵੇ, ਕਿਉਂਕਿ ਸੂਬੇ ਦੀ ਜਿਹੜੀ ਵੰਡ ਹੈ ਉਹ ਭਾਸ਼ਾ ਦੇ ਆਧਾਰ ਤੇ ਹੋਣੀ ਸੀ। ਸੋ ਇਹ ਡਾਇਰੈਕਸ਼ਨਾਂ ਸ਼ੁਰੂ ਕੀਤੀਆਂ ਗਈਆਂ ਤੇ ਇਹਦੇ ਪ੍ਰਤੱਖ ਪ੍ਰਮਾਣ ਆਏ ਕਿ ਜਲੰਧਰ ਵਰਗੇ ਸ਼ਹਿਰਾਂ ਦੇ ਵਿੱਚ ਜਿੱਥੋਂ ਮਹਾਸ਼ਾ ਪ੍ਰੈਸ ਚੱਲਦੀ ਹੈ ਉੱਥੇ ਵੀ ਲੋਕਾਂ ਨੇ ਆਪਣੀ ਮਾਤ ਭਾਸ਼ਾ ਹਿੰਦੀ ਲਿਖਾਈ। ਸੋ ਇਹ ਜਿਹੜੀ ਚਾਲ ਹੈ ਉਸ ਦਿਨ ਤੋਂ ਚਲੀ ਆਉਂਦੀ ਹੈ। ਖਾਸ ਕਰਕੇ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦਾ, ਹਾਲਾਂਕਿ ਪੰਜਾਬੀ ਇੱਕ ਭਾਸ਼ਾ ਹੈ ਜਿਹੜੇ ਕਿਸੇ ਖਿੱਤੇ ਦੇ ਲੋਕ ਬੋਲਦੇ ਨੇ, ਪਰ ਇਹਨਾਂ ਨੇ ਸਾਨੂੰ ਇਸ ਕਰਕੇ ਇਸ ਤੋਂ ਵਿਰਵੇ ਰੱਖਣ ਦੀ ਚਾਲ ਚੱਲੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੀ ਰੂਹ ਨੇ ਤੇ ਸਿੱਖ ਜਿਹੜੇ ਨੇ ਉਹ ਜੇ ਪੰਜਾਬੀ ਨਾਲ ਟੁੱਟਦੇ ਨੇ ਤਾਂ ਸਿੱਧੇ ਰੂਪ ਵਿੱਚ ਉਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਟੁੱਟ ਜਾਂਦੇ ਨੇ, ਕਿਉਂਕਿ ਪੰਜਾਬੀ ਪੜ੍ਹਨ ਵਾਲਾ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਪੜ੍ਹ ਸਕਦਾ ਹੈ, ਨਹੀਂ ਤਾਂ ਉਹਨੂੰ ਟਰਾਂਸਲੇਸ਼ਨਾਂ ਪੜ੍ਹਨੀਆਂ ਪੈਣਗੀਆਂ। ਸੋ ਇਹ ਇੱਕ ਚਾਲ ਹੈ ਕਿ ਉਹਦਾ ਜਿਹੜਾ ਮੇਨ ਸੋਰਸ ਹੈ ਸਿੱਖਾਂ ਦਾ, ਉਹਦੇ ਨਾਲੋਂ ਇਹਨੂੰ ਤੋੜ ਦਿੱਤਾ ਜਾਵੇ।
ਉਸ ਤੋਂ ਬਾਅਦ ਕਰਨਾਲ ਹੋ ਗਿਆ, ਅੰਬਾਲਾ ਹੋ ਗਿਆ, ਸਰਸਾ ਹੋ ਗਿਆ, ਗੰਗਾ ਨਗਰ ਹੋ ਗਿਆ, ਹਨੂਮਾਨਗढ़ ਹੋ ਗਿਆ, ਇੱਧਰੋਂ ਕਾਂਗੜਾ ਹੋ ਗਿਆ। ਇਹ ਸਾਰੇ ਇਲਾਕੇ ਜਿਹੜੇ ਪੰਜਾਬ ਤੋਂ ਬਾਹਰ ਰੱਖੇ ਗਏ ਨੇ, ਇਹ ਵੀ ਉਸੇ ਦੀ ਚਾਲ ਦਾ ਇੱਕ ਹਿੱਸਾ ਹੈ। 10 ਸਾਲ ਦਾ ਬਾਦਲ ਦਾ ਰਾਜ ਰਿਹਾ। ਉਸ ਤੋਂ ਪਹਿਲਾਂ ਕਾਂਗਰਸ, ਤੁਸੀਂ ਅਖਬਾਰਾਂ ਵਿੱਚ ਹਰ ਮਹੀਨੇ 2 ਮਹੀਨੇ ਬਾਅਦ ਇੱਕ ਖਬਰ ਪੜ੍ਹ ਲੈਂਦੇ ਸੀ ਕਿ ਅਸੀਂ ਸਾਰੇ ਕਿ ਇੱਕ ਸਰਕੂਲਰ ਜਾਰੀ ਹੋ ਗਿਆ ਜੀ, ਜੇ ਹੁਣ ਕੋਈ ਪੰਜਾਬੀ ਦਫ਼ਤਰਾਂ ਵਿੱਚ ਨਹੀਂ ਲਿਖੂਗਾ ਉਹਦੇ ਤੇ ਇਹ ਸਜ਼ਾ ਹੋਊਗੀ। ਹਰ ਇੱਕ ਡਿਪਾਰਟਮੈਂਟ ਦੇ ਵਿੱਚ ਇੱਕ ਪੰਜਾਬੀ ਵਿੰਗ ਬਣਿਆ ਹੋਇਆ, ਡਿਪਾਰਟਮੈਂਟ ਬਣਿਆ ਹੋਇਆ। ਸਾਰਾ ਕੁਝ ਇੱਕ ਫਾਰਮੈਲਿਟੀ ਦੇ ਤੌਰ ਤੇ ਰਿਹਾ। ਅਸਲ ਵਿੱਚ ਪੰਜਾਬੀ ਜਿਹੜੀ ਹੈ ਸਾਇਨ ਮੋਡਾ ਤਾਂ ਹੁਣ ਆਈ ਹੈ, ਇਹ ਦਫ਼ਤਰਾਂ ਵਿੱਚ ਖਤਮ ਕਰ ਦਿੱਤੀ ਗਈ, ਇਹ ਸਕੂਲਾਂ ਵਿੱਚ ਖਤਮ ਕਰ ਦਿੱਤੀ ਗਈ। ਇਹ ਸਾਨੂੰ ਸਾਡੇ ਆਪਣੇ ਸਿੱਖਾਂ ਦੇ ਬੱਚਿਆਂ ਨੂੰ ਹਿੰਦੀ ਬੋਲਣ ਤੇ ਮਾਣ ਮਹਿਸੂਸ ਕਰਵਾਇਆ ਗਿਆ। ਸੋ ਇਹ ਸਾਰਾ ਕੁਝ ਜੇ ਆਪਾਂ ਸਮੇਟ ਕੇ ਇਹਦਾ ਨਿਚੋੜ ਜਾਂ ਇਹਦਾ ਰਿਜ਼ਲਟ ਦੇਖੀਏ ਤਾਂ ਇਹ ਇੱਕ ਕੌਮੀ ਤਰਾਸਦੀ ਦੇ ਤੌਰ ਤੇ ਕੀਤਾ ਸੀ। ਪਰ ਮੈਂ ਫਿਰ ਦੁਬਾਰਾ ਥੈਂਕਸ ਕਰਦਾ ਕਿ ਬੱਚੇ ਸਾਡੇ, ਨੌਜਵਾਨ ਸਾਡੇ, ਕੁਝ ਕੁ ਇਤਿਹਾਸਕਾਰ ਇਹ ਜਿਹੜੇ ਇਕੱਠੇ ਹੋ ਕੇ ਇਹਨਾਂ ਨੇ ਮੂਵਮੈਂਟ ਚਲਾਈ ਹੈ ਤੇ ਸਰਕਾਰ ਨੂੰ ਉਹਦੇ ਅੱਗੇ ਝੁਕਣਾ ਪਿਆ। ਪਰ ਇਹਨਾਂ ਨੂੰ ਅੱਗੇ ਤੋਂ ਵੀ ਅਵੇਅਰ ਰਹਿਣ ਦੀ ਬਹੁਤ ਲੋੜ ਹੈ। ਜੀ ਪ੍ਰੋਫੈਸਰ ਸਾਹਿਬ, ਬਿਲਕੁਲ ਜਿਹੜੀ ਅਵੇਅਰਨੈਸ ਦੀ ਗੱਲ ਹੈਗੀ ਹੈ ਉਹ ਜ਼ਰੂਰ ਸਾਨੂੰ ਦੇਖਣ ਦੀ ਲੋੜ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਵੇਅਰਨੈਸ ਦੀ ਬਹੁਤ ਲੋੜ ਹੈਗੀ ਹੈ। ਪਰ ਜਿਹੜੇ ਇਸ ਸਾਰੇ ਇਸ਼ੂ ਦੇ ਦੂਰਗਾਮੀ ਪ੍ਰਭਾਵ ਨੇ, ਜਿਸ ਹਿਸਾਬ ਨਾਲ ਕੇਂਦਰ ਸਰਕਾਰ ਦਾ ਵਰਤਾਰਾ ਹੈਗਾ ਤੇ ਪੰਜਾਬ ਸਰਕਾਰ ਨੇ ਖਾਸ ਤੌਰ ਤੇ ਜਦੋਂ ਅਸੀਂ ਅਕਾਲੀ ਭਾਜਪਾ ਦੀ ਜਾਂ ਕਾਂਗਰਸ ਦੀ ਗੱਲ ਕਰਦੇ ਹਾਂ ਜਾਂ ਈਵਨ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਇਸ਼ੂਜ਼ ਦੇ ਉੱਪਰ ਕਿਤੇ ਨਾ ਕਿਤੇ ਜਿਹੜੀ ਸਰੈਂਡਰ ਕਰਨ ਵਾਲੀ ਲਾਈਨ ਹੈ ਉਹੀ ਦੇਖਣ ਨੂੰ ਮਿਲੀ ਹੈ। ਕੋਈ ਜਿਹੜਾ ਸਟੈਂਡ ਹੁੰਦਾ ਉਹ ਨਹੀਂ ਇਹਨਾਂ ਪਾਰਟੀਆਂ ਵੱਲੋਂ ਦੇਖਣ ਨੂੰ ਮਿਲਿਆ ਇਸ ਇਸ਼ੂ ਦੇ ਉੱਪਰ। ਤਾਂ ਇਹਦੇ ਦੂਰਗਾਮੀ ਪ੍ਰਭਾਵ ਕੀ ਹੋ ਸਕਦੇ ਆ, ਜਾਂ ਕੌਮ ਨੂੰ ਸੁਚੇਤ ਰਹਿਣ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ ਵੀ ਲੋੜ ਹੈਗੀ ਹੈ, ਉਹ ਕੀ ਇਹਦੇ ਸੂਖਮ ਤੇ ਦੂਰਗਾਮੀ ਪ੍ਰਭਾਵ ਕੀ ਹੋ ਸਕਦੇ ਆ ਜੇ ਅਸੀਂ ਅਵੇਸਲੇ ਰਹੇ? ਹਾਂਜੀ, ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਜਿਹੜਾ ਮੈਂ ਲਫ਼ਜ਼ ਹੁਣ ਇੱਥੇ ਮੈਨੂੰ ਮਜਬੂਰੀ ਵਰਤਣਾ ਪਏਗਾ, ਇੱਕ ਦੁਸ਼ਮਣੀ ਦੇ ਤੌਰ ਤੇ ਲੈ ਰਿਹਾ ਸਿੱਖਾਂ ਨੂੰ ਬਿਨਾਂ ਕਾਰਨ ਜਿਹੜਾ ਇੱਥੋਂ ਦਾ ਹਕੂਮਤ ਹੈ, ਉਹਦੇ ਵਿੱਚ ਇਹ ਗੱਲ ਕਦੇ ਵੀ ਨਹੀਂ ਦੇਖੀ ਗਈ ਕਿ ਇਹ ਕਾਂਗਰਸ ਦੀ ਹਕੂਮਤ ਹੈ, ਇਹ ਬੀਜੇਪੀ ਦੀ ਹਕੂਮਤ ਹੈ, ਇਹ ਕਾਮਰੇਡਾਂ ਦਾ ਭਾਈਵਾਲੀ ਹੈ, ਇਹ ਆਮ ਆਦਮੀ ਪਾਰਟੀ ਦਾ ਹਿੱਸਾ ਹੈ। ਇਹ ਚੀਜ਼ ਨੂੰ ਦਰਕਿਨਾਰ ਕਰਕੇ ਇਹਨਾਂ ਨੇ ਇੱਕ ਫੈਸਲਾ ਕੀਤਾ ਜਿਹਨੂੰ ਸਵੀਕਾਰ ਕਰ ਲਿਆ ਕਿ ਸਿੱਖਾਂ ਨੂੰ ਪੰਜਾਬੀ ਨਾਲੋਂ ਤੋੜਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਪੰਜਾਬੀਅਤ ਦੇ ਨਾਂ ਤੇ ਐਸੀਆਂ ਗੱਲਾਂ ਕੀਤੀਆਂ ਜਾਣ ਕਿ ਪੰਜਾਬੀ ਲੋਕਾਂ ਨੂੰ ਹੀ ਪੰਜਾਬੀ ਤੋਂ ਵੱਖ ਕਰ ਦਿੱਤਾ ਜਾਵੇ, ਤਾਂ ਜੋ 70% ਜਿਹੜਾ ਸਿੱਖ ਦੁਨੀਆ ਦਾ ਪੰਜਾਬ ਦੇ ਵਿੱਚ ਰਹਿੰਦਾ ਹੈ ਉਹ ਆਪਣੀ ਮਾਤ ਭਾਸ਼ਾ ਤੋਂ, ਆਪਣੀ ਗੁਰੂ ਭਾਸ਼ਾ ਤੋਂ ਅਲੱਗ ਹੋ ਜਾਏਗਾ ਤੇ ਇਹਨਾਂ ਦਾ ਜਿਹੜਾ ਸੱਭਿਆਚਾਰ ਹੈ ਅਗਲੇ 50 ਜਾਂ 100 ਸਾਲ ਦੇ ਵਿੱਚ ਉਹ ਨਹੀਂ ਰਹੂਗਾ ਜਿਹੜਾ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤਾ ਸੀ। ਸੋ ਸਾਨੂੰ ਸਾਡੀ ਰੂਹ ਨਾਲੋਂ ਤੋੜਨ ਦੀ ਇਹ ਬਹੁਤ ਵੱਡੀ ਇੱਕ ਚਾਲ ਹੈ, ਕਿਉਂਕਿ ਸਾਨੂੰ ਬਿਨਾਂ ਕਾਰਨ ਹੀ ਜਿਹੜਾ ਹਿੰਦੂ ਰਾਸ਼ਟਰ ਹੈ ਉਹ ਦੁਸ਼ਮਣ ਬਣੀ ਬੈਠਾ ਹੈ। ਸੋ ਉਹ ਸਾਡੇ ਗੁਰਦੁਆਰੇ ਢਾਹ ਤੇ, ਸਾਡੇ ਹੀ ਬਾਬੇ ਤੋਂ ਢਵਾ ਤੇ, ਇਹ ਸਾਰਾ ਇੱਕ ਚਾਲ ਦਾ ਹਿੱਸਾ। ਉਹਦੇ ਵਿੱਚ ਜ਼ੁਬਾਨ ਸਭ ਤੋਂ ਉੱਪਰ ਹੁੰਦੀ ਹੈ। ਦੁਨੀਆ ਵਿੱਚ 2 ਯੂਨੀਵਰਸਿਟੀਆਂ ਨੇ ਜਿਹੜੀਆਂ ਜ਼ੁਬਾਨ ਦੇ ਉੱਪਰ ਬਣੀਆਂ ਨੇ। ਇੱਕ ਹੀਬਰੂ ਹੈ ਜਿਹੜੀ ਇਜ਼ਰਾਈਲ ਦੇ ਵਿੱਚ ਬਣੀ ਹੋਈ ਹੈ, ਹੀਬਰੂ ਯੂਨੀਵਰਸਿਟੀ। ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿੱਥੇ ਮੈਂ ਪੜ੍ਹਿਆ ਉਹ ਬਣੀ ਹੋਈ ਹੈ। ਪਰ ਪੰਜਾਬੀ ਯੂਨੀਵਰਸਿਟੀ ਨੇ ਕਦੇ ਵੀ ਕੋਈ ਅਜਿਹਾ ਨਹੀਂ ਕੀਤਾ ਜਿਹਦੇ ਨਾਲ ਇੱਕ ਸੈਂਟਰ ਤੌਰ ਤੇ ਉਹਦੀ ਡਿਊਟੀ ਬਣਦੀ ਸੀ ਭਾਸ਼ਾ ਦੇ ਆਧਾਰ ਦੇ ਉੱਤੇ ਕਿ ਉਹ ਪੰਜਾਬੀ ਦੀ ਮਹੱਤਤਾ, ਪੰਜਾਬੀ ਦਾ ਪੰਜਾਬੀਆਂ ਤੇ ਸਿੱਖਾਂ ਨਾਲ ਕੀ ਰਿਸ਼ਤਾ ਰਿਹਾ ਪਿਛਲੇ ਸਦੀਆਂ ਤੋਂ, ਖਾਸ ਕਰ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਬਾਅਦ, ਉਸ ਤੋਂ ਪਹਿਲਾਂ ਵੀ। ਕਿਉਂਕਿ ਇਹ ਗੱਲ ਬੜੀ ਅਜੀਬ ਲੱਗਦੀ ਹੈ ਕਿ ਸਿੱਖ ਤਾਂ 2 ਕਰੋੜ ਜਾਂ 3 ਕਰੋੜ ਨੇ ਦੁਨੀਆ ਦੇ ਵਿੱਚ, ਪਰ ਪੰਜਾਬੀ ਲੋਕ ਬੋਲਣ ਵਾਲੇ ਲੋਕ ਤਾਂ 15 ਕਰੋੜ ਨੇ। ਪਰ ਉਹਨੂੰ ਜਾਣ ਕੇ ਸਿੱਖਾਂ ਦੇ ਵਿੱਚ ਇਹ ਸਪੈਸ਼ਲਿਟੀ ਤਾਂ ਹੈ ਕਿਉਂਕਿ ਉਹਨਾਂ ਦੇ ਗੁਰੂ ਦੀ ਭਾਸ਼ਾ ਵੀ ਪੰਜਾਬੀ ਹੈ ਤੇ ਖਿੱਤੇ ਦੇ ਬਹੁਤ ਘੱਟ ਦੁਨੀਆ ਦੇ ਵਿੱਚ ਲੋਕ ਨੇ ਜਿਨ੍ਹਾਂ ਦੇ ਪੈਗੰਬਰ ਦੀ ਭਾਸ਼ਾ ਜਿਹੜੀ ਹੈ ਉਹ ਉਹੀ ਹੁੰਦੀ ਹੈ ਜਿਹੜੀ ਉੱਥੋਂ ਦੇ ਆਮ ਲੋਕਾਂ ਦੀ ਭਾਸ਼ਾ ਹੁੰਦੀ ਹੈ। ਜਿਵੇਂ ਕਿ ਮੈਂ ਉਦਾਹਰਨ ਦੇ ਤੌਰ ਤੇ ਕਹਾਂ ਕਿ ਬੇਸ਼ੱਕ ਰਿਸ਼ੀਆਂ ਮੁਨੀਆਂ ਨੇ ਵੇਦ ਲਿਖੇ ਨੇ ਹਿੰਦੁਸਤਾਨ ਦੇ ਵਿੱਚ, ਪਰ ਉਹਦੀ ਜਿਹੜੀ ਡਿਸਕ੍ਰਿਪਸ਼ਨ ਹੈ, ਉਹਦੀ ਜਿਹੜੀ ਲੋਕਾਂ ਦੇ ਸਾਹਮਣੇ ਤਸਵੀਰ ਆਉਂਦੀ ਹੈ ਉਹ ਉਹਨਾਂ ਦੀ ਮਾਤ ਭਾਸ਼ਾ ਹਿੰਦੀ ਵਿੱਚ ਨਹੀਂ ਹੈ, ਬਲਕਿ ਦੇਵ ਭਾਸ਼ਾ
ਸੰਸਕ੍ਰਿਤ ਦੇ ਵਿੱਚ ਹੈ ਜਿਹੜੀ ਆਮ ਬੰਦੇ ਨੂੰ ਸਮਝ ਨਹੀਂ ਆਉਂਦੀ। ਇਹ ਵਿਲੱਖਣਤਾ ਸਿਰਫ ਸਿੱਖ ਪੈਗੰਬਰਾਂ ਦੇ ਵਿੱਚ ਰਹੀ ਹੈ ਕਿ ਉਹਨਾਂ ਨੇ ਖਿੱਤੇ ਦੀ ਭਾਸ਼ਾ ਨੂੰ, ਭਾਵ ਉੱਥੋਂ ਦੇ ਲੋਕਾਂ ਦੀ ਘਰਾਂ ਵਿੱਚ ਆਮ ਬੋਲੀ ਜਾਣ ਵਾਲੀ ਬੋਲੀ ਨੂੰ ਹੀ ਆਪਣੀ ਸਿੱਖਿਆ ਦਾ ਆਧਾਰ ਬਣਾਇਆ ਹੈ। ਸੋ ਬੋਲੀ ਤੋਂ ਬਿਨਾਂ ਤਾਂ ਦੁਨੀਆ ਸਾਰੀ ਗੁੰਗੀ ਹੈ, ਸਾਰੀ ਬੋਲੀ ਹੈ। ਜੇਕਰ ਅਸੀਂ ਬੋਲੀ ਤੋਂ, ਕਿਸੇ ਭਾਸ਼ਾ ਤੋਂ ਉਹਨਾਂ ਦੇ ਲੋਕਾਂ ਨੂੰ ਅੱਡ ਕਰ ਦਾਂਗੇ ਤਾਂ ਉਹ ਆਪਣੇ ਆਪ ਨਾਲੋਂ ਹੀ ਰੂਹ ਤੇ ਸਰੀਰ ਅੱਡ ਹੋਣ ਵਾਲੀ ਗੱਲ ਹੈ। ਸੋ ਇਹ ਬਹੁਤ, ਅਮਰਜੀਤ ਜੀ, ਬਹੁਤ ਡੂੰਘੀ ਸਾਜ਼ਿਸ਼ ਹੈ। ਹਜੇ ਤਾਂ ਇਹ ਜਿਹੜੀ ਇੱਕ ਅੱਜ ਦੀ ਜਿਹੜੀ ਇਹ ਆਪਾਂ ਗੱਲ ਕਰ ਰਹੇ ਹਾਂ, ਇਹ ਤਾਂ ਕਹਿੰਦੇ ਪੂਰੀ ਕੱਟਣ ਵਾਲੀ ਗੱਲ ਹੈ ਵੀ ਸਿਰਫ ਥੋੜੀ ਜਿਹੀ ਇੱਕ ਮੋੜਾ ਆਇਆ ਹੈ। ਇਸੇ ਤਰ੍ਹਾਂ ਹੀ ਸਿੱਖਾਂ ਦੀ ਆਪਣੀ ਜਿਹੜੀ ਸੱਭਿਆਚਾਰ ਹੈ, ਉਹਨਾਂ ਦਾ ਜਿਹੜਾ ਹੋਰ ਕਈ ਗੱਲਾਂ ਵਿੱਚ ਅਵੇਸਲਾਪਣ ਹੈ, ਜਦੋਂ ਉਹ ਵੀ ਪੰਜਾਬੀ ਵਾਂਗ ਥੋੜਾ ਜਿਹਾ ਅਵੇਅਰ ਹੋਊਗਾ ਤਾਂ ਸ਼ਾਇਦ ਇਸ ਖਿੱਤੇ ਦੀ ਗੁਲਾਮੀ ਵੀ ਟੁੱਟੂਗੀ ਤੇ ਸਿੱਖਾਂ ਦੀ ਗੁਲਾਮੀ ਵੀ ਟੁੱਟੂਗੀ। ਮੈਂ ਇਹਨੂੰ ਸ਼ੁਰੂਆਤ ਸਮਝਦਾ, ਪਰ ਹਜੇ ਬਹੁਤ ਕੁਝ ਕਰਨਾ ਬਾਕੀ ਹੈ। ਅਸੀਂ ਪਾਰਟੀ ਲੈਵਲ ਤੇ ਵੀ ਇਹਦਾ ਫੈਸਲਾ ਕਰਾਂਗੇ ਤੇ ਪੰਜਾਬੀਆਂ ਨੂੰ ਵੀ ਇਸ ਗੱਲ ਦਾ ਫੈਸਲਾ ਕਰਨਾ ਚਾਹੀਦਾ ਹੈ ਕਿ ਜੋ ਵੀ ਮਰਜ਼ੀ ਹੋ ਜਾਏ, ਜਿਸ ਵੀ ਪਾਰਟੀ ਚੋਂ ਹੋਣ, ਜਿਸ ਵੀ ਧਰਮ ਦੇ ਉਹ ਲੋਕ ਹੋਣ, ਪਰ ਆਪਣੇ ਖਿੱਤੇ ਦੀ, ਆਪਣੇ ਸੂਬੇ ਦੀ, ਆਪਣੇ ਮਾਂ ਦੀ ਬੋਲੀ ਤੋਂ ਉਹ ਅਲੱਗ ਨਹੀਂ ਹੋਣਾ ਸਵੀਕਾਰ ਕਰਨਗੇ। ਇਹ ਇੱਕ ਮੂਵਮੈਂਟ ਲਗਾਤਾਰ ਚਲਾਉਣੀ ਚਾਹੀਦੀ ਹੈ, ਸਾਡੇ ਵਿਦਵਾਨਾਂ ਨੂੰ ਵੀ, ਸਾਡੇ ਸੰਗੀਤਕਾਰਾਂ ਨੂੰ ਵੀ, ਸਾਡੀਆਂ ਪੋਲੀਟੀਕਲ ਪਾਰਟੀਜ਼ ਨੂੰ ਵੀ, ਸਾਡੇ ਧਾਰਮਿਕ ਆਗੂਆਂ ਨੂੰ ਵੀ ਤੇ ਸਾਡੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ। ਜੀ ਪ੍ਰੋਫੈਸਰ ਸਾਹਿਬ, ਬਿਲਕੁਲ ਇੱਦਾਂ ਦੀ ਮੁਹਿੰਮ ਦੀ ਲੋੜ ਹੈਗੀ ਹੈ। ਤੇ ਜਦੋਂ ਅਸੀਂ ਪੰਜਾਬ ਦੇ ਵਿੱਚ ਨਜ਼ਰ ਮਾਰਦੇ ਹਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਪਟਿਆਲੇ ਤੋਂ ਹੀ ਜਿਹੜੇ ਮੈਂਬਰ ਪਾਰਲੀਮੈਂਟ ਹੈਗੇ ਆ ਡਾਕਟਰ ਧਰਮਵੀਰ ਗਾਂਧੀ, ਉਹਨਾਂ ਵੱਲੋਂ ਵੀ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ 29 ਤਰੀਕ ਨੂੰ, ਜੇ ਮੈਂ ਗਲਤ ਨਾ ਹੋਵਾਂ, ਭਾਸ਼ਾ ਭਵਨ ਪਟਿਆਲਾ ਦੇ ਵਿੱਚ, ਜਿੱਥੇ ਨਾਲ ਹੀ ਇਸ ਇਸ਼ੂ ਦੇ ਉੱਪਰ ਉਹਨਾਂ ਨੇ, ਜਿੱਥੇ ਕੇਂਦਰ ਸਰਕਾਰ ਦੀ ਲਾਈਨ ਦੀ ਵਿਰੋਧਤਾ ਕੀਤੀ ਹੈ, ਉੱਥੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਲਈ ਇੱਕ ਸੈਮੀਨਾਰ ਤੇ ਪ੍ਰੋਟੈਸਟ ਦਾ ਵੀ ਜਿਹੜਾ ਆਯੋਜਨ ਹੈ ਉਹ ਕੀਤਾ ਹੋਇਆ। ਤਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕੀਤੀ ਜਾ ਸਕਦੀ ਹੈ, ਜਿਵੇਂ ਤੁਸੀਂ ਮੈਂਸ਼ਨ ਕੀਤਾ ਵੀ ਇਸ ਮੁਹਿੰਮ ਨੂੰ ਅੱਗੇ ਤੋਰਨ ਦੀ ਲੋੜ ਹੈ, ਇਹਨੂੰ ਇੱਕ ਜਿਹੜੀ ਜਾਗਰੂਕਤਾ ਦੀ ਲਹਿਰ ਹੁਣ ਸ਼ੁਰੂ ਹੋਈ ਹੈ, ਇਹਨੂੰ ਵੱਡੇ ਰੂਪ ਤੇ ਪਾਰਟੀ ਲਾਈਨਸ ਤੋਂ ਉੱਪਰ ਉੱਠ ਕੇ ਜਥੇਬੰਦ ਹੋ ਕੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜੇ ਦਫ਼ਤਰੀ ਕੰਮਕਾਜ ਹੈਗੇ ਆ, ਬੈਂਕਾਂ ਤੋਂ ਲੈ ਕੇ ਹੋਰ ਅਦਾਰਿਆਂ ਤੱਕ, ਉਹਨਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪੂਰਨ ਰੂਪ ਤੇ ਲਾਗੂ ਕਰਨ ਦੀ ਜਿਹੜੀ ਮੁਹਿੰਮ ਹੈਗੀ ਹੈ, ਕੀ ਇਹਨੂੰ ਉਹਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ? ਤੇ ਨਾਲ ਹੀ ਕੀ ਅਕਾਲੀ ਦਲ ਅੰਮ੍ਰਿਤਸਰ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਡਾਕਟਰ ਧਰਮਵੀਰ ਗਾਂਧੀ ਸਮੇਤ ਜਿਹੜੀਆਂ ਹੋਰ ਧਿਰਾਂ ਹੈਗੀਆਂ ਨੇ ਇਸ ਫੀਲਡ ਦੇ ਵਿੱਚ ਕੰਮ ਕਰ ਰਹੀਆਂ, ਉਹਨਾਂ ਦੇ ਨਾਲ ਮਿਲ ਕੇ ਇਸ ਮੁਹਿੰਮ ਦਾ ਹਿੱਸਾ ਬਣਨਗੇ? ਮੈਂ ਇੱਕ ਤਾਂ ਆਪ ਜੀ ਦੇ ਰੇਡੀਓ TV ਮਾਧਿਅਮ ਰਾਹੀਂ ਡਾਕਟਰ ਧਰਮਵੀਰ ਜੀ ਗਾਂਧੀ ਦਾ ਉਚੇਚਾ ਧੰਨਵਾਦ ਕਰਦਾ ਕਿ ਉਹ ਇੱਕੋ ਇੱਕ ਗੈਰ ਸਿੱਖ ਪੋਲੀਟੀਕਲ ਸ਼ਖਸੀਅਤ ਹੈ ਜਿਹਨੇ ਬਹੁਤ ਹੀ ਜ਼ਿਆਦਾ ਸਪਸ਼ਟ ਲਫ਼ਜ਼ਾਂ 'ਚ ਕਿਹਾ ਕਿ ਪੰਜਾਬ ਦੇ ਹਿੰਦੂ ਨੇ ਕਦੇ ਵੀ ਪੰਜਾਬ ਦੇ ਵੱਲ ਆਪਣੇ ਹੱਕੀ ਮੰਗਾਂ ਵਾਸਤੇ ਨਹੀਂ ਦੇਖਿਆ, ਬਲਕਿ ਉਹਨੇ ਹਮੇਸ਼ਾ ਹੀ ਆਪਣੀ ਜਿਹੜੀ ਗੱਲ ਹੈ ਉਹ ਕੇਂਦਰ ਤੇ ਸੁੱਟੀ ਹੈ। ਕੇਂਦਰ ਜੋ ਚਾਹੁੰਦਾ ਉਹ ਆਪਾਂ ਡਿਸਕਸ ਕਰ ਚੁੱਕੇ ਹਾਂ। ਬਾਕੀ ਮੈਂ ਅਨਅਫੀਸ਼ੀਅਲੀ ਡਾਕਟਰ ਗਾਂਧੀ ਨਾਲ ਇਸ ਬਾਰੇ 2-3 ਮੀਟਿੰਗਾਂ ਕੀਤੀਆਂ ਨੇ, ਪਰ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਰੂਹ ਦੇ ਤੌਰ ਤੇ, ਸਰੀਰ ਦੇ ਤੌਰ ਤੇ ਡਾਕਟਰ ਗਾਂਧੀ ਜਾਂ ਕੋਈ ਵੀ ਇਹੋ ਜਿਹੀ ਪੋਲੀਟੀਕਲ ਸ਼ਖਸੀਅਤ ਜਿਹੜੇ ਪੰਜਾਬ ਦੇ ਇੰਨੀ ਵੱਡੀ ਇਸ ਖਾਸ ਲੋੜ ਦੇ ਬਾਰੇ ਕੋਈ ਸੰਘਰਸ਼ ਕਰਨਗੇ, ਚਾਹੇ ਉਹ ਜ਼ਮੀਨੀ ਤੌਰ ਤੇ ਕਰਨ, ਚਾਹੇ ਉਹ ਲਿਖਤੀ ਤੌਰ ਤੇ ਕਰਨ, ਉਹਦਾ ਅਸੀਂ ਬਿਨਾਂ ਸ਼ਰਤ ਸਾਥ ਦੇਵਾਂਗੇ। ਸੋ ਇਹ ਜਿਹੜਾ 29 ਤਰੀਕ ਵਾਲਾ ਤੁਸੀਂ ਕਿਹਾ ਕਿ ਪ੍ਰੋਗਰਾਮ ਹੋ ਰਿਹਾ ਹੈ, ਮੈਂ ਪੰਜਾਬ ਪਟਿਆਲੇ ਤੋਂ ਕਾਫੀ ਦਿਨ ਬਾਹਰ ਰਿਹਾ, ਪਹਿਲਾਂ ਗੁਰਦਾਸਪੁਰ ਤੇ ਹੁਣ ਦਿੱਲੀ, ਇਸ ਲਈ ਮੈਂ ਅੱਜ ਹੀ ਡਾਕਟਰ ਸਾਹਿਬ ਨੂੰ ਪੁੱਛ ਕੇ ਤੇ ਉਹਦੇ ਵਿੱਚ ਅਸੀਂ ਪਾਰਟੀ ਤੌਰ ਤੇ ਉਸ ਸੈਮੀਨਾਰ ਦੇ ਵਿੱਚ ਸ਼ਮੂਲੀਅਤ ਵੀ ਕਰਾਂਗੇ। ਤੇ ਜਿਹੜਾ ਤੁਸੀਂ ਪੁੱਛਿਆ ਕਿ ਸਾਡੀ ਪਾਰਟੀ ਆਪਣੇ ਤੌਰ ਤੇ ਵੀ ਕਰੂਗੀ, ਪਰ ਜੇ ਡਾਕਟਰ ਗਾਂਧੀ ਵਰਗੇ ਜਾਂ ਕੋਈ ਹੋਰ ਖਾਸ ਕਰਕੇ ਪੋਲੀਟੀਕਲ ਸ਼ਖਸੀਅਤਾਂ ਇਹ ਆਪਣੇ ਤੋਂ ਉੱਪਰ ਉੱਠ ਕੇ ਜੇ ਇਸ ਚੀਜ਼ ਨੂੰ ਚਾਹੁੰਦੀਆਂ ਨੇ ਤਾਂ ਅਸੀਂ ਮਤਲਬ ਬਿਨਾਂ ਸ਼ਰਤ ਦਾ ਸਮਰਥਨ ਕਰਾਂਗੇ, ਸਾਡਾ ਫਰਜ਼ ਬਣਦਾ ਹੈ। ਜੀ ਬਿਲਕੁਲ ਪ੍ਰੋਫੈਸਰ ਸਾਹਿਬ, ਜ਼ਰੂਰ। ਤੇ ਇਸੇ ਦੇ ਨਾਲ ਅੰਤ ਦੇ ਵਿੱਚ ਜਿਹੜਾ ਇੱਕ ਹੋਰ ਇਸ਼ੂ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਸੀ, ਉਹਦੇ ਬਾਰੇ ਵੀ ਮੈਂ ਜਾਂਦੇ ਜਾਂਦੇ ਤੁਹਾਡੇ ਕੋਲੋਂ ਸਵਾਲ ਪੁੱਛਣਾ ਚਾਹੁੰਦਾ। ਜਿਹੜਾ ਕੈਨੇਡਾ ਦੇ ਵਿੱਚੋਂ NDP ਲੀਡਰ ਜਗਮੀਤ ਸਿੰਘ ਵੱਲੋਂ ਸੈਲਫ ਡਿਟਰਮੀਨੇਸ਼ਨ ਦੇ ਇਸ਼ੂ ਦੇ ਉੱਪਰ ਬਿਆਨ ਦਿੱਤਾ ਗਿਆ ਸੀ, ਤੇ ਜਿਵੇਂ ਕਿ ਅਸੀਂ ਪੰਜਾਬ ਦੇ ਵਿੱਚੋਂ ਦੇਖਿਆ, ਜਿਹੜੀਆਂ ਸਿਆਸੀ ਧਿਰਾਂ ਹੈਗੀਆਂ ਨੇ
ਆਮ ਆਦਮੀ ਪਾਰਟੀ, ਅਕਾਲੀ ਦਲ ਬਾਦਲ ਤੇ ਕਾਂਗਰਸ ਵੱਲੋਂ ਉਹਨਾਂ ਦੇ ਬਿਆਨ ਦੀ ਵਿਰੋਧਤਾ ਕੀਤੀ ਗਈ ਹੈ। ਇਹਦੇ ਤੇ ਅਕਾਲੀ ਦਲ ਅੰਮ੍ਰਿਤਸਰ ਦਾ ਕੀ ਸਟੈਂਡ ਹੈਗਾ ਇਸ ਸਾਰੇ ਇਸ਼ੂ ਦੇ ਉੱਪਰ? ਤੁਸੀਂ ਕੀ ਸਮਝਦੇ ਹੋ ਇਸ ਸਾਰੀ ਸਿਚੁਏਸ਼ਨ ਨੂੰ ਜੋ ਵਰਤਾਰਾ ਪਿਛਲੇ ਦਿਨਾਂ 'ਚ ਸਾਨੂੰ ਦੇਖਣ ਨੂੰ ਮਿਲਿਆ? ਹਾਂਜੀ, ਇਹ ਬਹੁਤ ਵੱਡਾ ਇਸ਼ੂ ਹੈ, ਖਾਸ ਕਰ ਸਾਡੀ ਪਾਰਟੀ ਲਈ ਇਹ ਬਹੁਤ ਵੱਡਾ ਇਸ਼ੂ ਹੈ। ਇਸ ਲਈ ਜੇ ਤੁਹਾਡੇ ਕੋਲ ਸਮਾਂ ਘੱਟ ਹੈ, ਮੈਂ ਉਹਨੂੰ ਟੂਕ ਮਾਤਰ ਇਹ ਗੱਲ ਕਹਿ ਸਕਦਾ ਹਾਂ ਜੀ ਕਿ ਜਿਹੜਾ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਜਾਂ ਤਰਲੋਚਨ ਸਿੰਘ ਜੀ ਨੇ ਜਾਂ ਆਪਣਾ ਦਲਜੀਤ ਸਿੰਘ ਚੀਮਾ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਾਂਗਰਸ ਵੱਲੋਂ ਇਹ ਜਿਹੜਾ ਬਿਆਨ ਦਿੱਤੇ ਨੇ, ਇਹ ਮੈਨੂੰ ਇਸ ਗੱਲ ਦੇ ਵਿੱਚ ਕਹਿਣ 'ਚ ਬਿਲਕੁਲ ਉੱਕਾ ਵੀ ਬਲਕਿ ਮੇਰੇ ਮਨ 'ਚ ਕੋਈ ਰੁਕਾਵਟ ਨਹੀਂ ਹੈ ਕਿ ਇਹ ਸਾਰੇ ਉਹ ਧਿਰਾਂ ਨੇ ਜਿਹੜੀਆਂ ਹਿੰਦੁਸਤਾਨ ਦੀ ਗੁਲਾਮੀ ਬਰਦਾਸ਼ਤ ਕਰਕੇ ਤਾਕਤ ਵਿੱਚ ਰਹਿਣਾ ਚਾਹੁੰਦੀਆਂ ਨੇ। ਬੇਸ਼ੱਕ ਇਹਨਾਂ ਦਾ ਦਿਲ ਮੰਨੇ ਜਾਂ ਨਾ ਮੰਨੇ, ਇਹ ਗੱਲ ਇਹਨਾਂ ਨੇ ਪੋਲੀਟੀਕਲੀ ਫੈਸਲਾ ਕਰ ਲਿਆ ਤੇ ਜਿਹੜਾ ਹਿੰਦੂ ਰਾਸ਼ਟਰਵਾਦ ਹੈ, ਭਾਵੇਂ ਉਹ ਡੈਮੋਕ੍ਰੇਟਿਕ ਲੀਹਾਂ ਤੋਂ ਬਿਲਕੁਲ ਪਰੇ ਹੈ, ਪਰ ਅਸੀਂ ਉਹਦੀ ਗੁਲਾਮੀ ਨਾਗਪੁਰ ਦੀ ਦਿੱਲੀ ਦੀ ਸਵੀਕਾਰ ਕਰਕੇ ਪੰਜਾਬ ਦੇ ਵਿੱਚ ਰਾਜ ਕਰ ਸਕਦੇ ਹਾਂ। ਇਹ ਉਹ ਧਿਰਾਂ ਨੇ ਜਿਵੇਂ ਕਿ ਭਗਵੰਤ ਮਾਨ ਜਾਂ ਇਹ ਸਾਰੇ ਬੰਦੇ ਇਹ ਬਿਆਨ ਦਿੰਦੇ ਨੇ ਕਿ ਇੱਥੇ ਸਰਪੰਚ ਤੋਂ ਲੈ ਕੇ ਜੀ ਪਾਰਲੀਮੈਂਟ ਤੱਕ ਜਿਹੜੀ ਚੋਣ ਹੈ ਉਹ ਲੋਕਤੰਤਰੀ ਤਰੀਕੇ ਨਾਲ ਹੁੰਦੀ ਹੈ ਜੀ। ਇਹੀ ਭਗਵੰਤ ਮਾਨ ਹੈ ਜਿਹੜਾ ਸੁਪਰੀਮੋ ਕੇਜਰੀਵਾਲ ਕਹਿੰਦਾ ਕਿ ਇੱਥੇ ਮਸ਼ੀਨਾਂ ਵਿੱਚ ਗੜਬੜ ਹੁੰਦੀ ਹੈ। ਕੀ ਮਸ਼ੀਨਾਂ ਦੀ ਗੜਬੜ ਲੋਕਤੰਤਰ ਹੈ? ਸੋ ਇਹ ਗੱਲਾਂ ਇਹ ਲੋਕ ਨਹੀਂ ਕਹਿ ਸਕਦੇ ਕਿਉਂਕਿ ਇਹਨਾਂ ਨੇ ਆਪਣੇ ਮਨ ਦੇ ਉੱਤੇ, ਆਪਣੇ ਸਰੀਰ ਦੇ ਉੱਤੇ 1 ਲੱਖ ਬੱਚੇ ਦਾ ਜਿਹੜਾ ਸਾਡਾ ਸਿੱਖ ਨੌਜਵਾਨ ਝੂਠੇ ਮੁਕਾਬਲੇ 'ਚ ਮਾਰਿਆ ਗਿਆ ਹੈ, ਉਹਦੀ ਗੱਲ ਕਦੇ ਨਹੀਂ ਕੀਤੀ। ਇਹਨਾਂ ਨੇ ਕਦੇ ਪੰਜਾਬ ਦੀ ਜਿਹੜੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹਦੀ ਗੱਲ ਕਦੇ ਨਹੀਂ ਕੀਤੀ। ਤਰਲੋਚਨ ਸਿੰਘ ਨੇ ਇਹ ਕਦੇ ਨਹੀਂ ਦੱਸਿਆ ਓਪਨਲੀ ਕਿ ਮੈਂ ਗਿਆਨੀ ਜੈਲ ਸਿੰਘ ਦਾ ਪੀਏ ਸੀ ਤੇ ਕਿਹਨਾਂ ਹਾਲਾਤਾਂ ਦੇ ਵਿੱਚ ਗਿਆਨੀ ਜੈਲ ਸਿੰਘ ਤੋਂ ਦਰਬਾਰ ਸਾਹਿਬ ਦੇ ਹਮਲੇ ਦੇ ਸਾਈਨ ਕਰਵਾਏ ਗਏ। ਉਹਨੇ ਇਹ ਨਹੀਂ ਲਿਖਿਆ। ਦਲਜੀਤ ਸਿੰਘ ਚੀਮੇ ਨੇ ਕਦੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਜੋ ਦੀ ਪਾਰਟੀ ਨੇ ਸਿੱਖਾਂ ਦਾ ਹੀਰੋ ਨਹੀਂ ਮੰਨਿਆ। ਸਾਰੇ ਸਾਡੇ ਜਿਹੜੇ ਇੱਥੇ ਕਾਨੂੰਨ ਲਾਗੂ ਹੋਏ ਨੇ, ਮੈਨੂੰ ਭਗਵੰਤ ਮਾਨ ਜਾਂ ਇਹ ਸਾਰੇ ਦੱਸ ਸਕਦੇ ਨੇ, ਨਾਸਾ ਲਾਉਣਾ, ਅਫਸਪਾ ਲਾਉਣਾ, ਡਾਡਾ ਲਾਉਣਾ, ਉਹ ਕਿੱਥੋਂ ਦੀ ਡੈਮੋਕ੍ਰੇਸੀ ਹੈ ਜੀ। ਕਿਉਂਕਿ ਇਹਨਾਂ ਨੇ ਉਸ ਗੁਲਾਮੀ ਦੇ ਵਿੱਚੋਂ ਆਜ਼ਾਦੀ ਲੱਭਣ ਦੀ, ਇਹਨਾਂ ਦੀ ਸਿਰਫ ਆਜ਼ਾਦੀ ਭਾਵ ਅਮੀਰ ਹੋਣ ਨੂੰ ਇਹ ਆਜ਼ਾਦੀ ਸਮਝਦੇ ਨੇ, ਜਿਹੜਾ ਕੌਮਾਂ ਵਾਸਤੇ ਇੱਕ ਫਾਂਸੀ ਤੋਂ ਵੱਧ ਕੁਝ ਨਹੀਂ ਹੁੰਦਾ। ਸੋ ਇਹ ਕੌਮੀ ਸੋਚ ਨਹੀਂ ਰੱਖਦੇ, ਇਹ ਹਿੰਦੂ ਰਾਸ਼ਟਰ ਦੀ ਗੁਲਾਮੀ ਸਵੀਕਾਰ ਕਰਦੇ ਨੇ। ਤਾਂ ਕਰਕੇ ਇਹਨਾਂ ਨੇ ਸੈਲਫ ਡਿਟਰਮੀਨੇਸ਼ਨ ਦਾ ਜਿਹੜਾ ਇੱਕ ਹਵਾ ਉੱਠੀ ਹੈ, ਕਿਤੇ ਸਾਨੂੰ ਚਾਨਣ ਦੀ ਇੱਕ ਲੋੜ ਦਿਸੀ ਹੈ, ਜਿਹੜੀ ਇੱਕ ਲਾੜ ਦਿਸੀ ਹੈ, ਉਹਦਾ ਵਿਰੋਧ ਕਰਨਾ ਹਿੰਦੁਸਤਾਨੀ ਏਜੰਸੀਆਂ ਦਾ ਪਹਿਲਾ ਕੰਮ ਹੈ। ਤੇ ਕਿਉਂਕਿ ਉਹ ਜਿਹੜਾ ਸਬੰਧ ਪੰਜਾਬ ਨਾਲ ਹੈ, ਇਸ ਕਰਕੇ ਉਹਨਾਂ ਨੇ ਨਾਗਪੁਰ ਵਾਲਿਆਂ ਨੇ, ਦਿੱਲੀ ਵਾਲਿਆਂ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਆਰ ਲਾਈ ਹੈ ਕਿ ਤੁਸੀਂ ਬਿਆਨ ਦਿਓ। ਸੋ ਇਹ ਇੱਕ ਫੈਸਲਾ ਰੂਪ ਵਿੱਚ ਮੈਂ ਦੇਖਦਾ ਕਿ ਜਿਹੜੇ ਲੋਕ ਸੈਲਫ ਡਿਟਰਮੀਨੇਸ਼ਨ ਦਾ ਵਿਰੋਧ ਕਰਨਗੇ, ਖਾਸ ਕਰ ਮੇਰੀ ਪਾਰਟੀ ਤਾਂ ਇਸ ਗੱਲ ਨੂੰ ਇੰਨਾ ਜ਼ਿਆਦਾ ਵਧੀਆ ਸਮਝਦੀ ਹੈ, ਇੱਕ ਫੰਬਾ ਸਮਝਦੀ ਹੈ ਕਿ ਜਿਹੜੇ ਖਾਲਿਸਤਾਨ ਦੀ ਗੱਲ ਅਸੀਂ ਕਰਦੇ ਹਾਂ ਉਹ ਸੈਲਫ ਡਿਟਰਮੀਨੇਸ਼ਨ ਦੇ ਵਿੱਚੋਂ ਉੱਠਣੀ ਹੈ ਜੀ। ਉਹ ਜਿਹੜੀ ਹੈਗੀ ਹੈ ਰੈਫਰੈਂਡਮ ਦੇ ਵਿੱਚੋਂ ਉੱਠਣੀ ਹੈ, ਉਹ ਸਾਡੇ ਰਾਇਸ਼ੁਮਾਰੀ ਦੇ ਵਿੱਚੋਂ ਉੱਠਣੀ ਹੈ। ਸੋ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ, ਪਰ ਇਹਨਾਂ ਲਈ ਜ਼ਰੂਰੀ ਤਾਂ ਨਹੀਂ ਕਿਉਂਕਿ ਇਹਨਾਂ ਨੇ ਫੈਸਲਾ ਕੁਰਸੀ ਦਾ ਕੀਤਾ ਹੈ। ਅਸੀਂ ਫੈਸਲਾ ਜਿਹੜਾ ਹੈ ਉਹ ਕੌਮ ਦਾ ਕੀਤਾ ਹੈ। ਸੋ ਕੌਮੀ ਮਸਲਿਆਂ ਦਾ ਕੁਰਸੀ ਮਸਲਿਆਂ ਦੇ ਨਾਲ ਟਕਰਾਓ ਜਿਹੜਾ ਹੈ, ਇਹ ਲਗਭਗ ਸਦੀਆਂ ਤੋਂ ਦੇਖਿਆ ਗਿਆ ਹੈ ਕਿ ਇਹ ਤਕਰੀਬਨ ਸੰਭਵ ਹੁੰਦਾ ਹੈ। ਸੋ ਇਹ ਟਕਰਾਓ ਅੱਜ ਵੀ ਚੱਲੇਗਾ, ਵਿਚਾਰਧਾਰਕ ਟਕਰਾਓ ਹੈ, ਪਰ ਇਹ ਸਾਰੇ ਬੌਣੇ ਕੱਦ ਦੇ ਬੁੱਧੀਜੀਵੀ ਨੇ ਜਾਂ ਰਾਜਸੀ ਲੀਡਰ ਨੇ ਜਿਨ੍ਹਾਂ ਨੇ ਆਪਣੇ ਆਪੇ ਨੂੰ ਸੁਸਾਈਡਲ ਸਿਸਟਮ ਦੇ ਵਿੱਚ ਲਿਜਾਣਾ ਤਾਂ ਸਵੀਕਾਰ ਕਰ ਲਿਆ, ਪਰ ਸੱਚ ਨੂੰ ਜਿਹੜਾ ਹੈ ਮਤਲਬ ਕਿ ਸਾਹਮਣੇ ਦੇਖ ਕੇ ਵੀ ਅੱਖਾਂ ਮੀਚਣੀਆਂ ਜਿਹੜੀਆਂ ਨੇ ਉਹ ਜਾਰੀ ਰੱਖੀਆਂ, ਪਰ ਸੱਚ ਦੇ ਨਾਲ ਕਦੇ ਅੱਖਾਂ ਮਿਲਾ ਕੇ ਇਹਨਾਂ ਨੇ ਪੰਜਾਬ ਨੂੰ ਜਾਂ ਸਿੱਖਾਂ ਨੂੰ ਜਾਂ ਪੰਜਾਬੀਅਤ ਨੂੰ ਕਦੇ ਵੀ ਇਹਨਾਂ ਨੇ ਉਹਨੂੰ ਮਤਲਬ ਕਿ ਪ੍ਰਮੋਟ ਨਹੀਂ ਕੀਤਾ ਜੀ। ਇਹ ਕਾਰਨ ਨੇ ਕਿ ਇਹਨਾਂ ਲੋਕਾਂ ਨੇ ਸੈਲਫ ਡਿਟਰਮੀਨੇਸ਼ਨ ਦਾ ਵਿਰੋਧ ਕੀਤਾ ਹੈ, ਸੱਜਣ ਸਾਹਿਬ ਦਾ ਵਿਰੋਧ ਕੀਤਾ ਹੈ, ਕਿਉਂਕਿ ਅੱਜ ਕੈਨੇਡਾ ਦੇ ਵਿੱਚ ਇੱਕ ਸੱਚ ਦੀ ਆਵਾਜ਼ ਉੱਠਣ ਦੀਆਂ ਸੰਭਾਵਨਾਵਾਂ ਨੇ ਜੀ, ਜਿਹੜੀਆਂ ਕੈਨੇਡਾ ਦੇ ਵਿੱਚੋਂ ਰਾਜਸੀ ਸੱਤਾ ਹੈ,
ਅੱਜ ਕੈਨੇਡਾ ਦੇ ਵਿੱਚ ਤਾਂ ਇੱਥੋਂ ਦੇ ਪੰਜਾਬੀਆਂ ਦੇ ਬੱਚੇ ਜਿਹੜੇ ਨੇ ਉਹ 30-30 ਲੱਖ ਰੁਪਈਆ ਖਰਚ ਕੇ ਜਾਣਾ ਦਾ ਸੰਸਕਾਰ ਕਰ ਰਹੇ ਨੇ। ਪਰ ਇਹ ਲੋਕ ਬੇਸ਼ਰਮ ਇਹ ਨਹੀਂ ਕਹਿੰਦੇ ਕਿ ਅਸੀਂ ਬੱਚਿਆਂ ਨੂੰ ਰੁਜ਼ਗਾਰ ਨਹੀਂ ਦੇ ਸਕੇ, ਅਸੀਂ ਬੱਚਿਆਂ ਦੇ ਨਾਲ ਇਨਸਾਫ ਨਹੀਂ ਕਰ ਸਕੇ, ਅਸੀਂ ਪੰਜਾਬੀਆਂ ਦੇ ਨਾਲ ਦਰਬਾਰ ਸਾਹਿਬ ਤੇ ਦਿੱਲੀ ਦਾ ਜਿਹੜਾ ਉਹ ਇਨਸਾਫ ਨਹੀਂ ਕਰ ਸਕੇ ਕਤਲੇਆਮ ਦਾ, ਤੇ ਸਾਨੂੰ ਕੀ ਹੱਕ ਹੈ ਵੀ ਅਸੀਂ ਸੈਲਫ ਡਿਟਰਮੀਨੇਸ਼ਨ ਦੇ ਉਲਟ ਜਾਈਏ। ਪਰ ਬੇਸ਼ਰਮ ਨੇ ਤੇ ਇਹ ਵਿਰੋਧ ਜਿਹੜਾ ਹੈ ਇਲੌਜੀਕਲ ਵਿਰੋਧ ਜਿਹੜਾ ਉਹ ਕਰੀ ਜਾ ਰਿਹਾ। ਜੀ ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ, ਦੋਵਾਂ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਤੁਹਾਡੇ ਕੋਲੋਂ। ਬਹੁਤ-ਬਹੁਤ ਧੰਨਵਾਦ ਤੁਹਾਡਾ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ ਅਮਰਵੀਰ ਸਿੰਘ ਜੀ ਦਾ, TV 84 ਦਾ, ਸਾਰੇ ਆਵਾਮ ਦਾ ਧੰਨਵਾਦ ਕਰਦਾ ਹੋਇਆ ਮੈਂ ਦੁਬਾਰਾ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਪ੍ਰੋਫੈਸਰ ਮੋਹਿੰਦਰਪਾਲ ਸਿੰਘ ਨਾਲ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਉਹ ਤੁਹਾਨੂੰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV 84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV 84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।